ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਰਾਂ ਦਾ ਆਖਣਾ ਹੈ ਕਿ ਮੁਲਕ ਨੂੰ ਚੱਲਦੇ ਦੌਰ ਦੇ ਸਿਆਸੀ ਬਹਿਰਾਨ ਤੋਂ ਬਚਾਉਣਾ ਜ਼ਰੂਰੀ ਹੈ। ਅੱਜ ਪਾਰਲੀਮੈਂਟ ਦੇ ਸਾਂਝੇ ਇਕੱਠ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਬਾਕੀ ਸਭ ਮੈਂਬਰਾਂ ਨੂੰ ਨਵੇਂ ਪਾਰਲੀਮਾਨੀ ਸਾਲ ਦੀ ਮੁਬਾਰਕਬਾਦ ਦਿੱਤੀ ਤੇ ਨਾਲ-ਨਾਲ ਉਹਨਾਂ ਆਖਿਆ ਕਿ ਮੈਨੂੰ ਦੂਜੀ ਵਾਰੀ ਸਦਰ ਦੇ ਮਰਤਬੇ ਲਈ ਮਿੱਥਣ ਦਾ ਬਹੁਤ ਸ਼ੁਕਰੀਆ। ਜਦੋਂ ਉਹ ਪਾਰਲੀਮੈਂਟ ਦੇ ਇਕੱਠ ਨਾਲ ਗੱਲਬਾਤ ਕਰਦੇ ਸਨ ਉਸ ਵੇਲੇ ਆਪੋਜੀਸ਼ਨ ਵੱਲੋਂ ਸ਼ੋਰ ਸ਼ਰਾਬਾ ਕੀਤਾ ਗਿਆ ਤੇ ਉਹਨਾਂ ਦੀ ਤਕਰੀਰ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਰਾਂ ਨੇ ਆਪਣੀ ਤਕਰੀਰ ਨੂੰ ਇੱਕ ਵਾਰੀ ਰੋਕ ਵੀ ਦਿੱਤਾ। ਉਹਨਾਂ ਆਖਿਆ ਕਿ ਸਾਡੇ ਕੋਲ ਵੇਲਾ ਥੋੜਾ ਹੈ ਤੇ ਕੰਮ ਬਹੁਤ ਸਾਰੇ ਨੇ, ਇਸ ਕਰਕੇ ਸਾਨੂੰ ਰਲ ਮਿਲ ਕੇ ਮੁਲਕ ਦੀ ਤਰੱਕੀ ਲਈ ਵੱਧ ਤੋਂ ਵੱਧ ਕੰਮ ਕਰਨਾ ਹੈ। ਉਹਨਾਂ ਇਹ ਵੀ ਆਖਿਆ ਕਿ ਸਾਡਾ ਏਜੰਡਾ ਹੈ ਕਿ ਹਰ ਸੂਰਤ ਮੁਲਕ ਨੂੰ ਮਜ਼ਬੂਤ ਬਣਾਉਣਾ ਹੈ ਤੇ ਮੁਲਕ ਦੀ ਮਈਸ਼ਤ ਦੀ ਬਹਾਲੀ ਲਈ ਹਰ ਕਿਸੇ ਨੂੰ ਆਪਣਾ ਹਿੱਸਾ ਪਾਉਣਾ ਪਵੇਗਾ। ਸਾਡੀ ਆਬਾਦੀ ਦਾ ਇੱਕ ਵੱਡਾ ਹਿੱਸਾ ਗੁਰਬਤ ਵੱਲ ਜਾ ਰਿਹਾ ਹੈ, ਇਸ ਕਰਕੇ ਸਾਨੂੰ ਸਭ ਮੁਲਕੀ ਮਾਮਲਿਆਂ ਨੂੰ ਬੜੇ ਹੀ ਧਿਆਨ ਦੇ ਨਾਲ ਵੇਖਣਾ ਪਵੇਗਾ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨਾਲ ਚੇਅਰਮੈਨ ਸ਼ੰਘਾਈ ਇਲੈਕਟ੍ਰਿਕ ਗਰੁੱਪ ਦੇ ਜਥੇ ਦੀ ਮੁਲਾਕਾਤ ਹੋਈ। ਇਸ ਮੁਲਾਕਾਤ 'ਚ ਪਾਕਿਸਤਾਨ ਅਤੇ ਸ਼ੰਘਾਈ ਇਲੈਕਟ੍ਰਿਕ ਗਰੁੱਪ ਵੱਲੋਂ ਵੱਖੋ-ਵੱਖ ਮਨਸੂਬਿਆਂ ਬਾਰੇ ਬਰੀਫਿੰਗ ਦਿੱਤੀ ਗਈ। ਇਸ ਮੌਕੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨੂੰ ਦੱਸਿਆ ਗਿਆ ਕਿ ਸ਼ੰਘਾਈ ਗਰੁੱਪ ਥਰਕੋਲ ਮਾਈਨ ਡਿਵੈਲਪਮੈਂਟ 'ਚ 1320 ਮੈਗਾਵਾਟ ਦੇ ਮਨਸੂਬੇ ਤੇ ਕੰਮ ਕਰ ਰਿਹਾ ਹੈ। ਪ੍ਰਾਈਮ ਮਿਨਿਸਟਰ ਹੋਰਾਂ ਦਾ ਆਖਣਾ ਸੀ ਕਿ ਪਾਕਿਸਤਾਨ ਚੀਨ ਦੇ ਨਾਲ ਵਧੀਆ ਤਾਲੁਕ ਵਾਸਤੇ ਦੀ ਆਸ ਰੱਖਦਾ ਹੈ ਤੇ ਹਰ ਤਰ੍ਹਾਂ ਦੀ ਸਿਕਿਉਰਿਟੀ ਚੀਨੀ ਮਾਹਰਾਂ ਅਤੇ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਏਗੀ ਤੇ ਸਿਕਿਉਰਿਟੀ ਵਾਲੇ ਮਾਮਲੇ ਤੇ ਬਿਲਕੁਲ ਵੀ ਢਿੱਲ ਨਹੀਂ ਕੀਤੀ ਜਾਏਗੀ। ਇਸ ਮੌਕੇ ਪ੍ਰਾਈਮ ਮਿਨਿਸਟਰ ਹੋਰਾਂ ਦਾ ਇਹ ਵੀ ਆਖਣਾ ਸੀ ਕਿ ਅਸੀਂ ਚੀਨੀ ਕੰਪਨੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਕੋਲੇ ਦੀ ਖਦਾਈ ਵਾਲੇ ਕੰਮ 'ਚ ਵੀ ਸਾਡੇ ਨਾਲ ਸਾਂਝ ਪਾਉਣ ਤੇ ਪਾਕਿਸਤਾਨ 'ਚ ਸਰਮਾਇਆਕਾਰੀ ਕਰਨ। ਇਸ ਤੋਂ ਪਹਿਲਾਂ ਸ਼ਹਿਬਾਜ਼ ਸ਼ਰੀਫ ਹੋਰਾਂ ਦੀ ਸਾਊਦੀ ਅਰਬ ਤੋਂ ਆਏ ਹੋਏ ਜਥੇ ਨਾਲ ਵੀ ਮੁਲਾਕਾਤ ਹੋਈ ਸੀ ਤੇ ਉਹਨਾਂ ਦਾ ਆਖਣਾ ਸੀ ਕਿ ਮੈਂ ਸਾਊਦੀ ਵਲੀ ਅਹਦ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਹੋਰਾਂ ਦਾ ਦਿਲੋਂ ਮਸ਼ਕੂਰ ਹਾਂ ਕਿ ਉਹਨਾਂ ਨੇ ਮੇਰੇ ਸਾਊਦੀ ਅਰਬ ਵਾਲੇ ਦੌਰੇ ਦਾ ਮਾਣ ਰੱਖ ਲਿਆ ਹੈ ਤੇ ਸਾਡੇ ਆਖਣ ਤੇ ਪਾਕਿਸਤਾਨ 'ਚ ਸਰਮਾਇਆਕਾਰੀ ਕਰਨ ਬਾਰੇ ਸੋਚਿਆ ਹੈ। ਉਹਨਾਂ ਆਖਿਆ ਕਿ ਅਸੀਂ ਆਵਾਮ ਨਾਲ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਹਰ ਮੁਮਕਿਨ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਾਕਿਸਤਾਨ ਦੀ ਤਰੱਕੀ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਾਂਗੇ। ਲਾਹੌਰ ਦੇ ਇਲਾਕੇ ਇਸਲਾਮਪੁਰਾ ਦੇ ਇੱਕ ਘਰ 'ਚ ਇਤਵਾਰ ਵਾਲੇ ਦਿਨ ਆਮਰ ਉਰਫ ਤਾਂਬਾ ਹੋਰਾਂ ਤੇ ਹੋਣ ਵਾਲੇ ਕਾਤਲਾਨਾ ਹਮਲੇ ਤੋਂ ਬਾਅਦ ਇਹ ਖਤਰਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਹਮਲਿਆਂ ਪਿੱਛੇ ਭਾਰਤ ਦਾ ਹੱਥ ਹੈ। ਇਸ ਵਕੂਏ ਨੂੰ 2013 ਚ ਕੋਟ ਲਖਪਤ ਜੇਲ੍ਹ ਲਾਹੌਰ ਚ ਹੋਣ ਵਾਲੇ ਵਕੂਏ ਦੇ ਨਾਲ ਜੋੜਿਆ ਜਾ ਰਿਹਾ ਹੈ। 2013 ਚ ਕੋਟ ਲਖਪਤ ਜੇਲ੍ਹ ਚ ਕੈਦੀ ਭਾਰਤੀ ਜਸੂਸ ਸਰਬਜੀਤ ਸਿੰਘ ਨੂੰ ਸਿਰ 'ਚ ਇੱਟ ਮਾਰ ਕੇ ਮਾਰ ਦਿੱਤਾ ਗਿਆ ਸੀ। ਉਸ ਵੇਲੇ ਉਹਨਾਂ ਦਾ ਜੇਲ੍ਹ 'ਚ ਦੋ ਕੈਦੀਆਂ ਨਾਲ ਝਗੜਾ ਹੋ ਗਿਆ ਸੀ ਤੇ ਲੜਾਈ ਵਿਚਕਾਰ ਸਰਬਜੀਤ ਸਿੰਘ ਹੋਰਾਂ ਦੇ ਸਿਰ ਤੇ ਇੱਟ ਮਾਰ ਦਿੱਤੀ ਗਈ ਸੀ, ਜਿਹਦੇ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਸੀ ਪਰ ਉਹ ਜਾਨ ਦੀ ਬਾਜ਼ੀ ਹਾਰ ਗਏ ਸਨ। ਉਹਨਾਂ ਹੀ ਦੋ ਕੈਦੀਆਂ ਦੇ ਵਿੱਚੋਂ ਇੱਕ ਆਮਰ ਤਾਂਬਾ ਸੀ ਜਿਹਨੂੰ ਇਤਵਾਰ ਵਾਲੇ ਦਿਨ ਉਹਦੇ ਘਰ ਦੇ ਵਿੱਚ 3 ਲੋਕਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ। ਮੁਕੱਦਮਾ ਆਮਰ ਤਾਂਬਾ ਦੇ ਭਰਾ ਦੀ ਮਦਈਅਤ 'ਚ ਦਰਜ ਕੀਤਾ ਗਿਆ। ਉਹਨਾਂ ਦੇ ਭਰਾ ਦਾ ਆਖਣਾ ਸੀ ਕਿ ਮੈਂ ਘਰ ਦੇ ਥੱਲੇ ਵਾਲੇ ਪੋਰਸ਼ਨ 'ਚ ਰਹਿਣਾ ਹਾਂ ਤੇ ਮੇਰਾ ਭਰਾ ਉੱਤੇ ਵਾਲੇ ਪੋਰਸ਼ਨ 'ਚ ਰਹਿੰਦਾ ਸੀ। ਮੇਰੇ ਵੇਖਦਿਆਂ 3 ਬੰਦੇ ਪੌੜੀਆਂ ਚੜ੍ਹ ਗਏ ਤੇ ਉਹਨਾਂ ਜਾ ਕੇ ਮੇਰੇ ਭਰਾ ਤੇ ਹਮਲਾ ਕਰ ਦਿੱਤਾ ਤੇ ਉਹਨੂੰ ਮਾਰ ਦਿੱਤਾ। ਇਸ ਮੌਕੇ ਦਾਖਲਾ ਮਾਮਲਿਆਂ ਦੇ ਵਜ਼ੀਰ ਮੋਹਸਨ ਨਕਵੀ ਹੋਰਾਂ ਦਾ ਆਖਣਾ ਹੈ ਕਿ ਇਸ ਕਤਲ ਦੀਆਂ ਕੜੀਆਂ ਵੀ ਭਾਰਤ ਨਾਲ ਜੁੜਦੀਆਂ ਨੇ। ਅਸੀਂ ਅਜੇ ਹਤਮੀ ਤੌਰ ਤੇ ਕੋਈ ਵੀ ਗੱਲਬਾਤ ਨਹੀਂ ਕਰ ਰਹੇ ਕਿ ਭਾਰਤ ਇਸ ਕਤਲ 'ਚ ਮੁਲਵਸ ਹੈ ਕਿ ਨਹੀਂ, ਕਿਉਂਕਿ ਭਾਰਤ ਵੱਲੋਂ ਪਹਿਲੋਂ ਵੀ 4 ਕਤਲ ਕਰਵਾਏ ਜਾ ਚੁੱਕੇ ਨੇ ਜਿਨ੍ਹਾਂ ਦਾ ਡਾਇਰੈਕਟ ਤਾਲੁਕ ਭਾਰਤ ਦੇ ਨਾਲ ਨਿਕਲਿਆ ਹੈ। ਇਸ ਕੇਸ ਦੀ ਪਰਖ ਪੜਚੋਲ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਅਸਲ ਗੱਲ ਖੁੱਲ ਕੇ ਸਾਹਮਣੇ ਆਏਗੀ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ 'ਚ ਮੀਂਹ ਦੇ ਕਾਰਨ ਮੌਤਾਂ 'ਚ ਵਾਧੇ ਦੀ ਇਤਲਾਹ ਹੈ। ਦੱਸਿਆ ਜਾ ਰਿਹਾ ਹੈ ਕਿ ਖੈਬਰ ਪਖਤੂਨਖਵਾ 'ਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਤੇ ਮੀਂਹ ਦੇ ਕਾਰਨ 32 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਸ਼ਦੀਦ ਮੀਂਹ ਦੇ ਕਾਰਨ ਨਦੀ ਨਾਲਿਆਂ 'ਚ ਵੀ ਪਾਣੀ ਬਹੁਤ ਜ਼ਿਆਦਾ ਭਰ ਗਿਆ ਹੈ। ਗਵਾਦਰ, ਚਾਗੀ, ਨੋਕੰਡੀ ਅਤੇ ਜਿਉਣੀ ਸਮੇਤ ਪਹਾੜੀ ਇਲਾਕਿਆਂ 'ਚ ਤੇਜ਼ ਬਾਰਿਸ਼ਾਂ ਦੇ ਕਾਰਨ ਨੀਵੇਂ ਇਲਾਕੇ ਡੁੱਬ ਗਏ ਨੇ। ਕਈ ਪਿੰਡਾਂ ਦੇ ਨਾਲ ਤੇ ਜ਼ਮੀਨੀ ਰਾਬਤਾ ਵੀ ਮੁੱਕ ਗਿਆ ਹੈ, ਜਿਹਦੇ ਕਰਕੇ ਪਾਣੀ 'ਚ ਫਸੇ ਹੋਏ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ 'ਚ ਔਖਲਾਂ ਆ ਰਹੀਆਂ ਨੇ।
ਖੈਬਰ ਪਖਤੂਨਖਵਾ 'ਚ ਵੱਖੋ-ਵੱਖ ਥਾਵਾਂ ਤੇ ਮੌਣ ਵਾਲੇ ਲੋਕਾਂ ਦੀ ਗਿਣਤੀ 32 ਹੋ ਗਈ ਹੈ ਤੇ 41 ਲੋਕ ਜ਼ਖਮੀ ਨੇ। ਹਵਾਵਾਂ ਤੇਜ਼ ਹੋਣ ਕਾਰਨ ਲੋਕਾਂ ਦੀਆਂ ਛੱਤਾਂ ਤੇ ਲੱਗੇ ਸੋਲਰ ਪੈਨਲ ਵੀ ਉੱਡ ਗਏ ਨੇ। ਦੱਸਿਆ ਜਾ ਰਿਹਾ ਹੈ ਕਿ 1100 ਕੱਚੇ ਘਰਾਂ ਦਾ ਨੁਕਸਾਨ ਹੋਇਆ ਹੈ। ਇਹ ਲੋਕਾਂ ਦਾ ਸਮਾਨ, ਮਾਲ ਮਵੇਸ਼ੀ ਸਭ ਬਾਰਿਸ਼ 'ਚ ਰੁੜ ਗਿਆ ਹੈ। SDMA ਦੇ ਮੁਜਬ ਆਜ਼ਾਦ ਕਸ਼ਮੀਰ 'ਚ ਲੈਂਡ ਸਲਾਈਡਿੰਗ ਅਤੇ ਨਦੀ ਨਾਲਿਆਂ 'ਚ ਪਾਣੀ ਦੇ ਵਾਧੇ ਕਾਰਨ 10 ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਇੱਥੇ ਇਹ ਵੀ ਦੱਸਦੇ ਜਾਈਏ ਕਿ ਵੱਖੋ-ਵੱਖ ਥਾਵਾਂ ਤੇ 37 ਘਰਾਂ ਦਾ ਨੁਕਸਾਨ ਹੋਇਆ ਹੈ। ਮੌਸਮ ਦੇ ਮਹਿਕਮੇ ਮੁਜਬ ਕੱਲ ਤੋਂ ਪੰਜਾਬ ਭਰ ਦੇ ਵਿੱਚ ਵੀ ਬਾਰਿਸ਼ਾਂ ਸ਼ੁਰੂ ਹੋ ਜਾਣਗੀਆਂ। ਅਪਡੇਟ ਪਾਕਿਸਤਾਨ ਦੇ ਨਾਲ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ।